ਅੱਗੇ ਖੂਹੀ ਸੀ ਤੇ ਖੂਹੀ ਦੇ ਵਿੱਚ ਕੋਈ ਸ਼ੈ ਡਿੱਗੀ ਸੀ ਐਸੀ ਉਹ ਪਾਕ ਕਰਨੀ ਸਾਨੇ ਅੱਗੋਂ ਫਿਰ ਕਿਸੇ ਚੂੰ ਹੀ ਨਹੀਂ ਕੀਤੀ। यानी वो इलम दा ते इश्क दा मुकाबला हो गया। ਬਾਬੇ ਕਸੂਰਮੰਦ ਨੇ ਇੱਕ ਗੱਲ ਨਾ ਕਰਨ ਦਿੱਤੀ। ਉਹਨੇ ਆਖਿਆ ਮੈਂ ਪੰਜ ਤਨ ਨੂੰ ਮੰਨਣਾ, ਪੰਜ ਬੋਕੇ ਪਾਣੀਏ ਦੇ ਕਢਾਏ जी ਤੇ ਆਖਿਆ ਪਾਣੀ ਪੈ ਪੀਏ। ਉੱਥੋਂ ਗੱਲ ਇਹ ਦੱਸਣ ਲਾ ਵੀ ਇੰਜ ਕਰਕੇ ਮੌਜੂਕਿਆਂ ਦੇ ਨਾਲ ਪਰਾਂ ਚਪਾਲਾ ਵੇ जी ਉਧਰ ਤੇ ਕਿਰੇ ਗਏ ਸਨ ਤੇ ਜਿਹੜੇ ਵੇ ਮੌਜੂਕਿਆਂ ਦੇ ਕੋਲ ਆਏ ਨਾ जी ਅੱਗੇ ਖੂਹੀ ਸੀ ਤੇ ਖੂਹੀ ਦੇ ਵਿੱਚ ਕੋਈ ਸ਼ੈ ਡਿੱਗੀ ਸੀ ਐਸੀ ਉਹ ਪਾਕ ਕਰਨੀ ਸਾਨੇ ਮੰਨਿਆ। ਆਖਿਆ ਆਓ ਬਾਬਾ ਕਸੂਰਮੰਦ ਪਿਆ ਹੁੰਦਾ ਯਾਰ ਖਲੋ ਜੋ ਹਾਂ ਉਹਨੂੰ ਵੀ ਪੁੱਛ ਲਈਏ। जी जी ਜਿਹੜੇ ਵੇ ਉਹ ਕੋਲ ਆਏ ਨਾ ਤੇ ਆਖਿਆ ਜੀ ਇਹ ਗੱਲ ਏ ਖੂਹੀ ਪਾਕ ਕਰਨੀ ਹੈ ਤੇ ਕਿਸ ਤਰ੍ਹਾਂ ਜੀ ਕਰਨੀ ਚਾਹੀਦੀ ਹੈ। जी ਉਹਨਾਂ ਆਖਿਆ ਪੰਜ ਬੋਕੇ ਕੱਢ ਕੇ ਤੇ ਪਾਣੀ ਪੈ ਪੀਓ। ਪੰਜ ਬੋਕੇ ਪਾਣੀਏ ਦੇ ਕਢਾਏ जी ਤੇ ਆਖਿਆ ਪਾਣੀ ਪੈ ਪੀਓ। जी ਚਲੋ ਉਹਨਾਂ ਪੰਜ ਬੋਕੇ ਕੱਢ ਕੇ ਤੇ ਪਾਣੀ ਪੀਣ ਲੱਗ ਪਏ। जी ਉਹ ਡੰਗ ਗੁਜ਼ਰੇ ਨਾਲ ਆ ਸਾਡੇ ਨਸ਼ਹਿਰਾ ਵੇ ਮਾੜੀ ਵੜਾਚਾਂ ਦੇ जी ਮੌਜੂਕਿਆਂ ਦੇ ਕੋਲ ਉੱਥੇ ਮਤਲਬ ਵੀ ਮੀਆਂ ਖਲੀਲ ਹੋਇਆ ਕਾਰੀ ਜ਼ੁਮਾ ਸ਼ੁਮਾ ਦੂਰੋਂ ਦੂਰੋਂ ਬੰਦੇ ਪੜ੍ਹਨ ਆਉਂਦੇ ਸਨ। ਉੱਥੇ ਬੰਦੇ ਪੜ੍ਹਨ ਆਏ ਉਹਨਾਂ ਘਰੇ ਗੱਲ ਸੁਣੀ ਤੇ ਉਹਨਾਂ ਆਖਿਆ ਵੀ ਉਹ ਬੰਦੇ ਨੂੰ ਬੁਲਾਓ ਹਾਂ ਜਿਹਨੇ ਮਤਲਬ ਵੀ ਪੰਜ ਬੋਕੇ ਕਢਾ ਕੇ ਤੇ ਖੂਹੀ ਪਾਕ ਕਰਾ ਛੜੀ ਸੀ। जी ਉਹ ਕਿਸੇ ਬੰਦੇ ਨੂੰ ਉਹਨਾਂ ਆਖਿਆ ਤੇ ਬਾਬਾ ਕਸੂਰਮੰਦ ਆ ਗਿਆ। ਆ ਕੇ ਆਖਿਆ ਜਿਹੜੇ ਬੈਠੇ ਤੇ ਬੰਦਿਆਂ ਅੱਗੋਂ ਆਖਿਆ ਵੀ ਉਹ ਕਿਸ ਤਰ੍ਹਾਂ ਜੀ ਕਿਹੜੇ ਵਾਲੇ ਨਾ ਤੁਸਾਂ ਕਰਾਈ। ਉਹਨਾਂ ਨੂੰ ਪੜ੍ਹਾਈ ਦੀ ਸੀ ਨਾ ਰੌਲ ਕੁਮਾਰੀ। जी जी ਬਾਬੇ ਕਸੂਰਮੰਦ ਨੇ ਇੱਕ ਗੱਲ ਨਾ ਕਰਨ ਦਿੱਤੀ। ਉਹਨੇ ਆਖਿਆ ਮੈਂ ਪੰਜ ਤਨ ਨੂੰ ਮੰਨਣਾ, ਪੰਜ ਤਨ ਨੂੰ ਮੈਂ ਮੰਨਣਿਆ ਤੇ ਪੰਜ ਬੋਕੇ ਮੈਂ ਕਢਾ ਛੜੇ ਸਨ। वाह ਅੱਗੋਂ ਫਿਰ ਕਿਸੇ ਚੂੰ ਹੀ ਨਹੀਂ ਕੀਤੀ। यानी वो इलम दा ते इश्क दा मुकाबला हो गया। उन्हें इलम वाली गल कीती, इन्हां फकर ते इश्क वाली गल करके गल ही मुका छड्डी। ਗੱਲ ਹੀ ਮੁਕਾ ਛੜੀ, ਕੋਈ ਕਿਸੇ ਅੱਗੋਂ ਚੂੰ ਕੀਤੀ ਨਾ। वाह वो खलील साहब भी ना बोले हो जेड़े आलमे दीन सन। ਕੋਈ ਸ਼ੈ ਅੱਗੋਂ ਐਨ ਕਰਕੇ ਤੇ ਠਰ ਗਏ ਸਾਰੇ। वाह ਕੋਈ ਸ਼ੈ ਬੋਲੀ ਨਾ। सही है। ਉਹ ਗੱਲ ਤੇ ਜੀ ਮੈਂ ਇਸ ਮਾਰਿਆ ਤੁਹਾਡੇ ਅੱਗੇ ਛਾਇਆ ਕੀਤੀ ਹੈ ਵੀ ਉਹਨੂੰ ਬਾਬੇ ਕਸੂਰਮੰਦ ਨੂੰ ਪੀਰਾਂ ਫਕੀਰਾਂ ਦਾ ਥਾਪੜਾ है दुआ सी ਦੁਆ ये मकाम जेड़ा मिलिया है उनके पीछे हथ सी। ਉਹਨਾਂ ਨੂੰ ਤਾਂ ਇਹ ਮਕਾਮ ਮਤਲਬ ਮਿਲਿਆ।